ਇੱਕ ਪਾਸੇ ਅਮਰੀਕਾ ਫਸਿਆ ਹੋਇਆ ਹੈ ਨੈਟੋ ਦੇ ਨਾਲ ਯੂਕਰੇਨ ਦੇ ਵਿੱਚ ਔਰ ਰਸ਼ੀਆ ਨੂੰ ਕਾਰਨਰ ਕਰਨ ਦੀ ਲਾਈਨ ਹੈ। ਹੁਣ ਪ੍ਰੈਜ਼ੀਡੈਂਟ ਚਾਈਨੀਜ਼ ਸ਼ੀ ਜਿਨਪਿੰਗ ਦਾ ਅਚਾਨਕ ਈਸਟਰਨ ਬਾਰਡਰ ਤੇ ਆ ਜਾਣਾ ਲਦਾਖ ਵਾਲੇ ਪਾਸੇ, ਉਹ ਸਾਰੇ ਦਾ ਮੁਆਇਨਾ ਕੀਤਾ। ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਇੰਸਪੈਕਟਸ ਕੰਬੈਟ ਰੈਡੀਨੈਸ of PLA troops along India-China border in eastern Ladakh. उन्हें troops नाल गल करते हैं कि refer to how in recent years the area has been constantly changing. One of the soldiers replied that they were now carrying out dynamic and 24-hour monitoring of the border. ਸ਼ੀ ਜਿਨਪਿੰਗ ਦਾ ਇਸ ਵੈਦਰ 'ਚ ਇੰਨੀ ਹੋਰ ਬਿਜ਼ੀ ਪਾਰਟ ਤਾਈਵਾਨ ਵੀ ਚੱਲ ਰਿਹਾ, ਬਾਰਡਰ 'ਤੇ ਜਾਣਾ, ਇੰਟਰੈਕਸ਼ਨ ਕਰਨਾ, ਚੇਂਜਿੰਗ ਕੰਡੀਸ਼ਨਸ ਦੀ ਗੱਲ ਕਰਨੀ, ਇਹ ਭਾਰਤ ਨੂੰ ਵਾਰਨਿੰਗ ਹੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਭਾਰਤ ਚੀਨੀ ਸਰਹੱਦ ਦਾ ਦੌਰਾ ਕੀਤਾ ਅਤੇ ਚੀਨੀ ਫੌਜੀਆਂ ਨੂੰ ਜੰਗ ਜਿੱਤਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਕਿ ਇਹ ਚੀਨ ਵੱਲੋਂ ਭਾਰਤ ਨੂੰ ਬੰਦੇ ਦਾ ਪੁੱਤ ਬਣਨ ਲਈ ਦਿੱਤੀ ਗਈ ਧਮਕੀ ਤਾਂ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਚੀਨ ਬਾਰੇ ਗੱਲ ਕਰਦੇ ਹਾਂ ਅਸੀਂ ਅਕਸਰ ਇਹ ਕਹਿੰਦੇ ਹੁੰਦੇ ਆ ਕਿ ਵੀ ਚਾਈਨਾ ਦਾ ਜਿਹੜਾ ਸਟਾਈਲ ਹੈ ਉਹ ਅੰਡਰਸਟੇਟਮੈਂਟ ਹੁੰਦਾ। ਵੈਸੇ ਬ੍ਰਿਟਿਸ਼ ਦਾ ਸਟਾਈਲ ਵੀ ਅੰਡਰਸਟੇਟਮੈਂਟ ਹੁੰਦਾ, ਉਹ ਵੱਧ ਚੜ ਕੇ ਗੱਲ ਨਹੀਂ ਕਰਦੇ। ਸਾਡਾ ਪੰਜਾਬੀਆਂ ਦਾ ਸਟਾਈਲ ਹਾਈਪਰਬੋਲ ਹੈ। ਅਸੀਂ ਜਿਹੜਾ ਉਹ ਪੂਰਾ ਇਸ ਨੂੰ ਮੈਂ ਫੜ ਤੇ ਨਹੀਂ ਕਹਿਣਾ ਚਾਹੁੰਦਾ, ਤੇ ਅਮਰੀਕਨਾਂ ਦਾ ਵੀ ਸਟਾਈਲ ਇਹੀ ਹੈ। ਇਹਨਾਂ ਨੂੰ ਵੀ ਡਿਪਲੋਮੇਸੀ ਜਾਂ ਇਹ ਵੀ ਜਿਹੜਾ ਉਹ ਵੱਧ ਕੇ ਗੱਲ ਕਰਨ ਦਾ, ਪਰ ਬ੍ਰਿਟਿਸ਼ ਡਿਪਲੋਮੇਸੀ ਵੀ ਉਹਨਾਂ ਦੀ ਇੱਕ ਸਟੈਪ ਥੱਲੇ। ਚਾਈਨਾ ਵਾਲੇ ਤਾਂ ਆਪਣੇ ਐਕਸ਼ਨਸ ਨਾਲ ਹੀ ਗੱਲ ਕਰਦੇ ਨੇ, ਉਹ ਬਹੁਤੇ ਬਿਆਨ ਵੀ ਨਹੀਂ ਦਿੰਦੇ, ਉਹ ਆਪਣਾ ਕੰਮ ਕਰ ਦਿੰਦੇ ਨੇ ਔਰ ਕੰਮ ਹੀ ਉਹਨਾਂ ਦਾ ਬੋਲਦਾ ਹੁੰਦਾ। ਹੁਣ ਜਿਸ ਲੈਵਲ ਦੇ ਉੱਤੇ ਭਾਰਤ ਇੱਕ ਪਾਸੇ ਤਾਂ ਸੈਂਡਵਿਚ ਬਣਿਆ ਫਸਿਆ ਹੋਇਆ, ਜੇ ਉਹ ਰਸ਼ੀਆ ਤੋਂ ਕਿੰਨੇ % ਜਿਹੜਾ ਉਸ ਦਾ 33 ਗੁਣਾ ਜ਼ਿਆਦਾ ਆਇਲ ਖਰੀਦਣਾ ਸ਼ੁਰੂ ਕੀਤਾ ਹੋਇਆ। ਯੂਰਪੀਅਨ ਪਾਵਰਸ ਨੂੰ ਵੀ ਨਜ਼ਰ ਆ ਰਿਹਾ, ਨੈਟੋ ਨੂੰ ਵੀ ਔਰ ਯੂਰਪੀਅਨ ਯੂਨੀਅਨ ਅਮਰੀਕਾ ਨੂੰ ਵੀ, ਕਿ ਵੀ ਇਹ ਕੁੜ ਕਿਤੇ ਤੇ ਆਂਡਾ ਕਿਤੇ, ਔਰ ਸ਼ਿਕੰਜਾ ਵੀ ਕੱਸਣ ਦੀ ਲਾਈਨ ਕਿਸੇ ਨਾ ਕਿਸੇ ਪਾਸਿਓਂ ਪ੍ਰੈਸ਼ਰ ਵੀ ਬਿਲਟ ਹੋ ਰਿਹਾ। ਔਰ ਨਾਲ ਦੀ ਨਾਲ ਚਾਈਨਾ ਵੀ ਭਾਰਤ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਾਈ ਇਨਫ ਇਜ਼ ਇਨਫ, ਤੁਸੀਂ ਬਥੇਰੀ ਦਲਾਲੀ ਕਰ ਲਈ ਦੂਜੇ ਪਾਸੇ, ਹੁਣ ਜੇ ਇਸ ਵੱਲ ਤੁਸੀਂ ਅੱਗੇ ਵਧੇ ਤਾਂ ਫਿਰ ਤੁਹਾਨੂੰ ਇਸ ਦੇ ਕਨਸੀਕੁਐਂਸ ਭੁਗਤਣੇ ਪੈਣਗੇ। ਹਾਲਾਂ ਅਸੀਂ ਦੇਖਦੇ ਹਾਂ ਕਿ ਵੀ ਚੀਨ ਨੇ ਮੈਸੇਜ ਤਾਂ ਅਪ੍ਰੈਲ 2020 'ਚ, ਜਿਹਦਾ ਫਾਈਨਲ ਜੂਨ 2020 'ਚ ਗਲਵਾਨ ਵੈਲੀ 'ਚ ਹੋਇਆ, ਫਿਰ ਡੈਪਸੋਂਗ ਪੈਂਗਸੋਂਗ ਲੇਕ, ਹੁਣ ਤਾਂ ਇਹਨਾਂ ਦੇ ਆਪਣੇ ਐਕਸਪਰਟ ਮੰਨਦੇ ਨੇ ਕਿ 2000 ਸਕੁਅਰ ਮਾਈਲ ਤੋਂ ਜ਼ਿਆਦਾ ਏਰੀਆ ਲਾਈਨ ਆਫ ਐਕਚੁਅਲ ਕੰਟਰੋਲ ਜਿਹਦੇ ਤੇ ਭਾਰਤ ਦਾ ਦਾਅਵਾ ਸੀ ਉਹ ਚੀਨ ਨੇ ਲੈ ਲਿਆ। 17 ਰਾਊਂਡ ਗੱਲਬਾਤ ਦੇ ਕਮਾਂਡੈਂਟ ਲੈਵਲ ਦੇ ਉੱਤੇ, ਕਦੇ ਇੱਧਰ ਕਦੇ ਉੱਧਰ, ਚਸ਼ੂਲ ਚਾਈਨੀਜ਼ ਟੈਰੀਟਰੀ, ਇਹਨਾਂ ਦੀ ਟੈਰੀਟਰੀ 'ਚ ਬੇਨਤੀਜਾ ਸਾਬਤ ਹੋਏ, ਕਿਉਂਕਿ ਚਾਈਨਾ ਦਾ ਤਾਂ ਉਹੀ ਕਹਿਣਾ ਕਿ ਭਾਈ ਅਸੀਂ ਤਾਂ ਜੋ ਸੀ ਸਾਡਾ ਲੈ ਲਿਆ, ਹੁਣ ਤੁਸੀਂ ਦੱਸੋ ਕਿ ਭਾਈ ਇਹ ਜਿਹੜਾ ਤੁਸੀਂ ਸਾਡੇ ਸਾਊਥ ਤਿੱਬਤ ਤੇ ਜਿਹਨੂੰ ਅਰੁਣਾਚਲ ਬਣਾਇਆ ਹੋਇਆ ਇਹ ਸਾਡੇ ਹਵਾਲੇ ਕਦੋਂ ਕਰਨਾ ਹੈ ਔਰ ਇਹਨੂੰ ਸਟੇਟਨ ਆਊਟ ਕਰੋ। ਹੁਣ ਅਚਾਨਕ ਜਦੋਂ ਇੱਕ ਪਾਸੇ ਅਮਰੀਕਾ ਫਸਿਆ ਹੋਇਆ ਹੈ ਨੈਟੋ ਦੇ ਨਾਲ ਯੂਕਰੇਨ ਦੇ ਵਿੱਚ ਔਰ ਰਸ਼ੀਆ ਨੂੰ ਕਾਰਨਰ ਕਰਨ ਦੀ ਲਾਈਨ ਹੈ, ਹੁਣ ਪ੍ਰੈਜ਼ੀਡੈਂਟ ਚਾਈਨੀਜ਼ ਸ਼ੀ ਜਿਨਪਿੰਗ ਦਾ ਅਚਾਨਕ ਈਸਟਰਨ ਬਾਰਡਰ ਤੇ ਆ ਜਾਣਾ ਲਦਾਖ ਵਾਲੇ ਪਾਸੇ, ਚਾਈਨੀਜ਼ ਟਰੂਪ ਲਿਬਰੇਸ਼ਨ ਉਹਨਾਂ ਦੇ LAC ਦੇ ਉੱਤੇ, ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਔਰ ਉਹਨੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਜਿਹਨੂੰ ਜਿਹੜਾ ਉਹ ਸਾਰੇ ਦਾ ਮੁਆਇਨਾ ਕੀਤਾ। ਔਰ ਫਿਰ ਇਸ ਗੱਲ ਨੂੰ ਉਹਨਾਂ ਦੀ ਗਲੋਬ ਐਂਡ ਮੇਲ ਔਰ ਮੀਡੀਆ ਨੇ ਪੂਰਾ ਜਿਹੜਾ ਯਕੀਨੀ ਬਣਾਇਆ ਕਿ ਵੀ ਇਹ ਦੁਨੀਆ ਨੂੰ ਪਤਾ ਲੱਗਿਆ ਕਿ ਭਾਈ ਉੱਥੇ ਗਿਆ। ਔਰ ਈਵਨ ਇੰਡੀਅਨ ਮੀਡੀਆ PTI ਨੇ ਵੀ ਇਸ ਨਿਊਜ਼ ਨੂੰ ਚੁੱਕਿਆ। ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਇੰਸਪੈਕਟਸ ਕੰਬੈਟ ਰੈਡੀਨੈਸ of PLA troops along India-China border in eastern Ladakh. ਕੰਬੈਟ ਰੈਡੀ, ਕਿ ਵੀ ਤੁਸੀਂ ਤਿਆਰ ਹੋ। ਔਰ ਹੁਣ ਤਿਆਰ ਕਾਹਦੇ ਲਈ? ਹੁਣ ਬਾਰਡਰ ਤਾਂ ਇੰਡੀਆ ਨਾਲ ਹੀ ਲੱਗਦਾ, ਇਹਦਾ ਮਤਲਬ ਵੀ ਕਿਹਦੇ ਅਗੇਂਸਟ ਤਿਆਰ ਹੋਣਾ। ਔਰ ਇਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਅਜੇ ਵਿੰਟਰ ਚੱਲ ਰਹੀ ਹੈ,
ਠੰਡ ਚੱਲ ਰਹੀ ਹੈ, ਇਹਨਾਂ ਦੇ ਸ਼ਹਿਰ ਜੋਸ਼ੀਮਠ ਔਰ ਦੂਜੇ ਸਿੰਕ ਕਰ ਰਹੇ ਨੇ, ਕਿਉਂਕਿ ਜਦੋਂ ਤੁਸੀਂ ਦੇਖੋਗੇ ਕਿ ਲਦਾਖ ਜਾਂ ਦੂਜੇ ਦਾ ਫਿਰ ਤੁਹਾਨੂੰ ਉੱਤਰਾਖੰਡ ਦੇ ਨਾਲ ਬਾਰਡਰ ਲੱਗਦਾ, ਉਸ ਸਾਰੇ ਪਾਸੇ 'ਚ ਨੇਪਾਲ ਵਾਲੇ ਪਾਸੇ ਕੀ ਚੱਲ ਰਿਹਾ। ਫਿਰ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਮੀਡੀਆ ਦੇ ਹੈ ਕਿ ਵੀ ਉਹਨਾਂ ਨੇ she addressed the troops from People's Liberation Army headquarters here on the border defense situation in Khunjarb under the Singh military, ਹੁਣ military commander ਤਾਂ ਹੈ ਹੀ ਹੈ, ਸੋ ਉਹਨਾਂ ਨੂੰ ਉਹਨੇ ਐਡਰੈਸ ਕੀਤਾ। ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਦੋ ਗੱਲਾਂ ਜਿਹੜੀਆਂ ਇਸ ਚੋਂ ਜਿਹੜੀ ਡਿਪਲੋਮੇਸੀ ਦੀ ਲੈਂਗੁਏਜ ਅਸੀਂ ਦੇਖ ਸਕਦੇ ਹਾਂ ਕਿ ਚਾਈਨਾ ਦਾ ਕਿੰਨਾ ਸਟਰੋਂਗ ਮੈਸੇਜ ਹੈ ਇੰਡੀਆ ਦੇ ਲਈ। ਔਰ ਉਹਨੇ ਟਰੂਪਸ ਨਾਲ ਗੱਲ ਕਰਦੇ ਆ ਕਿ ਰੈਫਰ ਟੂ ਹਾਊ ਇਨ ਰੀਸੈਂਟ ਈਅਰਸ ਦਾ ਏਰੀਆ ਹੈਜ਼ ਬਿਨ ਕੌਨਸਟੈਂਟਲੀ ਚੇਂਜਿੰਗ, ਕਿ ਤਬਦੀਲੀ ਹੋ ਰਹੀ ਹੈ ਇਹਨਾਂ ਸਾਲਾਂ 'ਚ ਲਗਾਤਾਰਤਾ ਨਾਲ, ਐਂਡ ਹਾਊ ਇਟ ਹੈਡ ਇੰਪੈਕਟਡ ਦਾ ਆਰਮੀ। ਫਿਰ ਉਹਨੇ ਇਸ ਸਾਰੀ ਗੱਲਬਾਤ 'ਚ ਕਿਹਾ ਕਿ ਵੀ ਉਹਨਾਂ ਨੇ ਇੰਸਪੈਕਟ ਕੀਤਾ ਕੰਬੈਟ ਰੈਡੀਨੈਸ ਨੂੰ, ਜ਼ਾਹਰ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਵੀ ਦਿਖਾਈ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵਨ ਆਫ ਦਾ ਸੋਲਜਰ, ਜਦੋਂ ਉਹਨਾਂ ਨਾਲ ਉਹ ਇੰਟਰੈਕਸ਼ਨ ਕਰ ਰਿਹਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਵਨ ਆਫ ਦਾ ਸੋਲਜਰਸ ਰਿਪਲਾਈਡ that they were now carrying out dynamic and 24-hour monitoring of the border, ਕਿ ਅਸੀਂ 24 ਘੰਟੇ ਰੈਡੀ ਹਾਂ, ਅਸੀਂ ਮੋਨੀਟਰ ਕਰ ਰਹੇ ਹਾਂ ਬਾਰਡਰ ਦੀ। ਫਿਰ ਜਿਹੜਾ ਸ਼ੀ ਜਿਨਪਿੰਗ ਨੇ ਪੁੱਛਿਆ ਕਿ ਕੀ ਤੁਹਾਨੂੰ ਇੱਥੇ ਤਾਜ਼ਾ ਰੋਟੀ ਔਰ ਤਾਜ਼ਾ ਸਬਜ਼ੀਆਂ ਮਿਲਦੀਆਂ ਨੇ, ਰਿਸੀਵ ਫਰੈਸ਼ ਵੈਜੀਟੇਬਲ, ਔਰ ਕਿ ਇਹ ਇਨਹੋਸਪਿਟੇਬਲ ਟੈਰੇਨ ਹੈ, ਬੜੀ ਟਫ ਟੈਰੇਨ ਹੈ, ਤੁਸੀਂ ਇੰਨੇ 1000 ਫੀਟ ਤੇ ਲੜ ਰਹੇ ਹੋ ਜਾਂ ਉੱਥੇ ਤੁਸੀਂ ਆਪਣੀ ਪੈਟਰੋਲਿੰਗ ਕਰ ਰਹੇ ਹੋ। ਔਰ ਉਹਨੇ ਕਿਹਾ ਕਿ ਭਾਈ ਤੁਹਾਡਾ ਮੈਨੇਜਮੈਂਟ ਵਰਕ ਕੀ ਹੈ। ਫਿਰ ਉਹਨੇ ਸਿਪਾਹੀਆਂ ਦੀ ਤਾਰੀਫ ਕੀਤੀ, ਹੇਲਡ ਦਾ ਸੋਲਜਰਸ ਐਜ਼ ਮਾਡਲ ਆਫ ਬਾਰਡਰ ਡਿਫੈਂਸ ਐਂਡ ਐਨਕਰੇਜ them to persist in their efforts and make new contribution, ਕਿ ਵੀ ਤਿਆਰ ਰਹੋ, ਅੱਗੇ ਵਧੋ। ਔਰ ਹੁਣ ਮੇਕ ਨਿਊ ਕੰਟਰੀਬਿਊਸ਼ਨ ਕੀ ਹੈ, ਹੁਣ ਜੇ ਤੁਸੀਂ ਉਹਨਾਂ ਦੀ ਲੈਂਗੁਏਜ 'ਚ ਹੀ ਕਹਿਣਾ ਹੋਏ ਤੇ ਇਹ ਭਾਰਤ ਨੂੰ ਵਾਰਨਿੰਗ ਹੀ ਹੈ। ਸ਼ੀ ਜਿਨਪਿੰਗ ਦਾ ਇਸ ਵੈਦਰ 'ਚ ਇੰਨੀ ਹੋਰ ਬਿਜ਼ੀ ਪਾਰਟ, ਤਾਈਵਾਨ ਵੀ ਚੱਲ ਰਿਹਾ, ਬਾਰਡਰ ਤੇ ਜਾਣਾ, ਇੰਟਰੈਕਸ਼ਨ ਕਰਨਾ, ਚੇਂਜਿੰਗ ਕੰਡੀਸ਼ਨਸ ਦੀ ਗੱਲ ਕਰਨੀ, ਇਹ ਆਪਣੇ ਆਪ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਦਾ ਜਿਹੜਾ ਸਟੇਟਮੈਂਟ ਦਾ ਤਰੀਕਾ ਹੁੰਦਾ ਹੈ, ਐਕਸ਼ਨ ਰਾਹੀਂ ਹੁੰਦਾ ਹੈ, ਅੰਡਰਸਟੇਟਮੈਂਟ ਨਹੀਂ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਭਾਰਤ, ਹਾਲਾਂ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਕਿ ਕਿਵੇਂ ਭਾਰਤ ਦਾ 21% ਟਰੇਡ ਵਧਿਆ ਚਾਈਨਾ ਦੇ ਨਾਲ ਇੰਪੋਰਟ ਦਾ, ਚਾਈਨੀਜ਼ ਸਟਫ, ਮਤਲਬ ਕਿੰਨੀ ਡਿਪੈਂਡੈਂਸ ਭਾਰਤ ਦੀ ਹੋਈ ਹੈ। ਹੁਣ ਇਹਨਾਂ ਨੂੰ ਹੋਰ ਤਾਂ ਕੁਝ ਮਿਲਦਾ ਨਹੀਂ। ਜੋ ਦੂਸਰੀ ਖਬਰ ਜਦੋਂ ਅਸੀਂ ਇਹਨਾਂ ਦੇ ਦੇਖਦੇ ਹਾਂ, ਪੁਲਿਸ ਮੀਟ ਵਿਲ ਡਿਸਕਸ ਇਨਫਲੂਐਂਸ wielded ਬਾਈ ਚਾਈਨੀਜ਼ ਕਮਰਸ਼ੀਅਲ ਫਰਮਸ। ਹੁਣ ਪੁਲਿਸ ਦੇ ਜਿਹੜੇ ਨੇ ਹਾਇਰ ਅਪਸ, 57th ਡਾਇਰੈਕਟਰ ਜਨਰਲ ਆਫ ਪੁਲਿਸ ਕਾਨਫਰੰਸ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ, ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਚਾਈਨੀਜ਼ ਕਮਰਸ਼ੀਅਲ ਐਂਟੀਟੀਜ਼ ਇਨ ਇੰਡੀਆ being used by the neighboring country to collect personal data, to gain economic control and influence minds is among the key topics to be discussed at the ongoing annual police conference in Delhi, according to a senior government official। ਕਿ ਵੀ ਦਿੱਲੀ ਦੇ ਵਿੱਚ ਜਿਹੜੀ ਹੋਣ ਜਾ ਰਹੀ ਹੈ ਹਾਲਾ ਪੁਲਿਸ ਅਫਸਰਾਂ ਦੀ ਮੀਟਿੰਗ, ਉਹਦੇ 'ਚੋਂ ਦੇਖਣਗੇ ਕਿ ਵੀ ਜਿਹੜੀਆਂ ਚਾਈਨੀਜ਼ ਕੰਪਨੀਆਂ ਨੇ ਉਹ ਕਿਵੇਂ ਮਾਈਂਡਸ ਨੂੰ ਇਨਫਲੂਐਂਸ ਕਰ ਰਹੀਆਂ ਨੇ, ਕਿਵੇਂ ਉਹ ਡੇਟਾ ਕਲੈਕਟ ਕਰ ਰਹੀਆਂ ਨੇ, ਔਰ ਉਹਨਾਂ ਦੀ ਜਿਹੜੀ ਏਜੰਸੀਆਂ ਦੀ ਅਸੈਸਮੈਂਟ ਹੈ, the assessment by Indian agencies found that the commercial entities operating in India with 5 primary objectives, ਕਿ ਜਿਹੜੀਆਂ ਚਾਈਨੀਜ਼ ਕੰਪਨੀਜ਼ ਇੰਡੀਆ 'ਚ ਨੇ ਉਹਨਾਂ ਦੇ 5 objectives ਨੇ। ਇਨਫਲੂਐਂਸਿੰਗ ਮਾਈਂਡਸ, ਦਿਮਾਗਾਂ ਨੂੰ ਪ੍ਰਭਾਵਿਤ ਕਰਨਾ, ਬਿਲਡ ਇਕਨੋਮਿਕ ਕੰਟਰੋਲ, ਕਿ ਵੀ ਇਕਨੋਮਿਕਲ ਜੱਫਾ ਪੂਰਾ ਕਾਇਮ ਰੱਖਣਾ, ਐਕੁਇਜ਼ੀਸ਼ਨ ਆਫ ਡੇਟਾ, ਡੇਟੇ ਨੂੰ ਹਾਸਲ ਕਰਨਾ, ਫॉर ਐਸਪਾਈਨੋਜ ਐਂਡ ਟੂ ਟਾਰਗੇਟ ਸਾਇੰਟਿਸਟ ਟੂ ਕੰਪਰੋਮਾਈਜ਼ ਇਨੋਵੇਸ਼ਨ, ਕਿ ਉਹ ਸਾਇੰਸਦਾਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਤਾਂ ਕਿ ਉਹ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰਨ, ਐਂਡ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ। ਇਹ ਪ੍ਰੀਲਿਮਿਨਰੀ ਪੇਪਰ ਪ੍ਰੀਪੇਅਰਡ ਔਨ ਦਾ ਟਾਪ, ਇਹ ਇੱਕ ਪ੍ਰੀਲਿਮਿਨਰੀ ਪੇਪਰ ਦੇ ਵਿੱਚ ਉਹਨਾਂ ਦੀ ਇਹ ਇਨਵੈਸਟੀਗੇਸ਼ਨ ਹੈ ਕਿ ਚਾਈਨਾ ਇਸ ਹੱਦ ਤੱਕ ਪਹੁੰਚ ਗਿਆ ਵੀ ਇਹਨਾਂ ਦੇ ਸਾਇੰਟਿਸਟ ਵੀ ਵਿਕੇ ਹੋਏ ਨੇ, ਡੇਟਾ ਵੀ ਇਹਨਾਂ ਦਾ ਉਹਨਾਂ ਦੇ ਕੋਲ ਹੈ, ਮਾਈਂਡ ਇਨਫਲੂਐਂਸਿੰਗ ਟੈਕਨੀਕਸ ਵੀ ਉਹਨਾਂ ਦੇ ਕੋਲ ਨੇ। ਫਿਰ ਅੱਗੇ ਪੂਰੀ ਇਹ ਹੈ ਕਿ ਭਾਈ ਚਾਈਨਾ ਨੇ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਇੰਟੈਲੀਜੈਂਸ ਬਿਊਰੋ ਨੇ ਇੱਕ ਨਵਾਂ ਵਿੰਗ ਕ੍ਰੀਏਟ ਕੀਤਾ, ਚਾਈਨਾ ਕੋਆਰਡੀਨੇਟਿੰਗ ਸੈਂਟਰ
to collaborate with financial enforcement agencies to investigate Chinese companies. ਹੁਣ ਇਹ ਔਰ ਇਹਦੇ 'ਚ ਉਹਨਾਂ ਦਾ ਆਪਣੀ ਇਹ ਅਸੈਸਮੈਂਟ ਹੈ ਕਿ ਚਾਈਨੀਜ਼ ਇਨਫਲੂਐਂਸ ਇਨ ਨੇਬਰਹੁੱਡ ਐਂਡ ਇੰਪਲੀਕੇਸ਼ਨਸ ਫॉर ਇੰਡੀਆ is another key topic listed for discussion at the conference. So ਜੇ ਇਸ ਲੈਵਲ ਦੀ ਕਾਨਫਰੰਸ 'ਚੋਂ ਇਸ ਲੈਵਲ ਦੀ ਡਿਸਕਸ਼ਨ ਕਰ ਰਹੇ ਨੇ, ਸੋ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਇਹ ਗੱਲ ਉਹਨਾਂ ਦੇ ਜਿਹੜਾ ਇੱਕ ਫੌਜੀ ਅਫਸਰ ਹੀ ਰਿਹਾ ਖੁਦ ਐਕਸਪਰਟ ਪ੍ਰਵੀਨ ਸਾਨੀ, ਜਦੋਂ ਉਹ ਇਹ ਕਹਿੰਦਾ ਹੈ ਵੀ ਇਹ ਭਾਰਤ ਵਾਲਿਆਂ ਨੂੰ ਲੱਗਦਾ ਹੈ ਕਿ ਵੀ ਪਤਾ ਨਹੀਂ ਉਹਨਾਂ ਦੇ ਕੋਲ ਬੜੇ ਵੀਰ ਲਫ਼ਜ਼ ਬਣਾ ਕੇ ਛੱਡ ਦਿੰਦੇ ਨੇ ਕਿ ਜੀ ਬੜੀ ਬਹਾਦਰ, ਉਹਨੇ ਕਿਹਾ ਉਹ ਲੜਾਈ ਨਹੀਂ ਰਹੀ, ਲੜਾਈ ਉਹਨੇ ਕਿਹਾ ਵੀ ਚਾਈਨਾ ਹੈ, ਉਹਦੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਅਮਰੀਕਾ ਨੂੰ ਵੀ ਉਹ ਬੀਟ ਕਰਦਾ, ਅਮਰੀਕਾ ਨੇ ਵੀ ਮੰਨਿਆ ਇਸ ਗੱਲ ਨੂੰ। ਹੁਣ ਚਾਈਨਾ ਨੇ 2 ਐਕਸ਼ਨ ਪਿਛਲੇ ਪੀਰੀਅਡ 'ਚ ਹੋਏ ਸੀ ਜਿਹਦੇ 'ਚ ਇੰਡੀਅਨ ਇੰਟੈਲੀਜੈਂਸ ਨੇ ਕਿਹਾ ਕਿ ਵੀ ਇਹ ਚਾਈਨਾ ਦੀ ਕਾਰ, ਈਵਨ ਜਿਹੜਾ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦਿੱਲੀ ਦਾ ਸਾਰਾ ਸਿਸਟਮ ਬੰਦ ਕਰਤਾ 12 ਘੰਟੇ। ਅੱਛਾ, ਉਹਨਾਂ ਨੇ ਕਿਹਾ ਪੁਆਇੰਟ ਆਊਟ ਕੀਤਾ ਵੀ ਉਹਨਾਂ ਦਾ ਹੀ ਕੰਮ ਹੈ। ਬੰਬੇ ਦੇ ਵਿੱਚ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਈਵਨ ਇਹਨਾਂ ਦੇ ਇਨਰ ਉਹ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਸੋ ਉਹਨਾਂ ਦਾ ਜੇ ਅਸੀਂ ਪ੍ਰਵੀਨ ਸਾਨੀ, ਹਾਲਾਂ ਉਹ ਇੰਡੀਅਨ ਨੈਸ਼ਨਲਿਸਟ ਹੈ ਪੱਕਾ, ਉਹਦਾ ਦੇਖਿਓ ਕਹਿੰਦੇ ਕਿ ਵੀ ਇਹ ਤਾਂ ਅਜੇ ਨੇੜੇ ਤੇੜੇ ਵੀ ਨਹੀਂ ਹੈ, ਚਾਈਨਾ ਨੂੰ ਉਹ ਜੰਗ ਲੜਨ ਦੀ ਲੋੜ ਹੀ ਨਹੀਂ ਹੈ, ਇਹ ਤਾਂ ਬੇਕਾਰ ਇਹਨਾਂ ਦੇ ਪੱਲੇ ਜੋ ਕੁਛ ਹੈ ਇਹ ਕੁਛ ਵੀ ਨਹੀਂ। ਔਰ ਜੇ ਇਹਨਾਂ ਦੀ ਪੁਲਿਸ ਮੀਟ ਦੇ ਵਿੱਚ ਟੌਪਿਕ ਹੀ ਇਹ ਰੱਖੇ ਹੋਏ ਨੇ ਕਿ ਜੀ ਇਹ 5 ਨੁਕਤੇ ਕਿ ਆਲਰੇਡੀ ਚਾਈਨੀਜ਼ ਕੰਪਨੀਜ਼ ਨੇ ਡਾਟੇ ਦੇ ਉੱਤੇ ਕੰਟਰੋਲ ਕੀਤਾ ਹੈ, ਮਾਈਂਡ ਜਿਹੜੇ ਨੇ ਉਹ ਮਾਈਂਡ ਕੰਟਰੋਲਿੰਗ ਪਾਰਟ ਹੈ, ਔਰ ਸਾਇੰਟਿਸਟ ਔਰ ਇਨੋਵੇਸ਼ਨਸ ਤੱਕ ਉਹਨਾਂ ਦੀ ਪਹੁੰਚ ਹੈ, ਤਾਂ ਫਿਰ ਉਹ ਪੰਜਾਬੀ 'ਚ ਬਹਿਣਾ ਹੋਇਆ ਵੀ ਤੁਹਾਡੇ ਕੋਲ ਛੁਣ ਹੈ ਵੀ ਤੁਹਾਡੇ ਪੱਲੇ ਕੀ ਹੈ ਫਿਰ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਨੇ ਇਹਨਾਂ ਨੂੰ ਇਹ ਜਿਹੜੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਵੀ ਬਾਰਡਰ ਦੇ ਉੱਤੇ ਆਲ ਆਫ ਏ ਸਡਨ, ਔਰ ਫੌਜੀਆਂ ਤੋਂ ਉਹਦਾ ਵੀ ਅੱਗੋਂ ਕਹਿਣ ਜੇ ਅਸੀਂ 24 ਆਵਰ ਪੈਰਲਲ ਕੰਬੈਟ ਰੈਡੀ ਹਾਂ ਅਸੀਂ, ਇਹ ਇੰਡੀਆ ਨੂੰ ਉਹਨਾਂ ਨੇ ਮੈਸੇਜ ਹੀ ਦਿੱਤਾ ਹੈ। ਤੇ ਪਤਾ ਉਵੇਂ ਹੀ ਲੱਗਣਾ ਜਿਵੇਂ ਗਲਵਾਨ ਵੈਲੀ ਵਾਲਾ ਪਤਾ ਉਦੋਂ ਹੀ ਲੱਗਿਆ ਜਦੋਂ ਅਗਲੇ ਦਿਨ ਆਇਆ ਕਿ 20 ਫੌਜੀਆਂ ਦੀਆਂ ਲਾਸ਼ਾਂ ਆਈਆਂ ਤੇ 25 ਕੇ 30 ਉਹਨਾਂ ਦੇ ਜਿਨ੍ਹਾਂ 'ਚ ਕਰਨਲ ਰੈਂਕ, ਮੇਜਰ ਰੈਂਕ, ਕੈਪਟਨ ਪ੍ਰਿਜ਼ਨਰ ਆਫ ਵਾਰ ਬਣਾ ਰਹੇ ਨੇ ਉਹਨਾਂ ਨੇ, ਉਹਦਾ ਕਦੇ ਭੋਗ ਨਹੀਂ ਪਾਉਂਦੇ ਹੈ। ਔਰ ਇਵੇਂ ਹੀ 9-10 ਦਸੰਬਰ 2022 ਨੂੰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਤੇ ਉਦੋਂ ਖਬਰ ਆਈ ਕਿ ਭਾਈ ਉਸ ਥਾਂ ਦੇ ਉੱਤੇ ਜਿਹੜਾ ਉਹਨਾਂ ਨੇ ਚਾਈਨਾ ਦੇ ਨਾਲ ਭਿੜੰਤ ਹੋਈ ਹੈ, ਔਰ ਚਾਈਨਾ ਨੇ ਟੈਰੀਟਰੀ ਅਜੇ ਤੱਕ ਨਹੀਂ ਇਹਨਾਂ ਨੇ ਮੰਨੀ ਕਿ ਕਿੰਨੀ ਕਾਬੂ ਕੀਤੀ ਹੈ। ਸੋ ਇਵੇਂ ਹੀ ਹੁਣ ਤਾਂ ਜਦੋਂ ਉਹ ਤਾਂ ਚਾਈਨਾ ਨੇ ਚੁੱਪਚਾਪ ਆਪਰੇਸ਼ਨ ਕੀਤੇ, ਪਰ ਇਹ ਉਹਨਾਂ ਨੇ ਮੈਸੇਜ ਵੀ ਦੇ ਦਿੱਤਾ ਹੈ ਕਿ ਵੀ ਵੀ ਆਰ ਰੈਡੀ ਫॉर ਦਾ ਵਾਰ, ਬੰਦੇ ਦੇ ਪੁੱਤ ਬਣ ਜਾਓ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਲੈਣਾ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।